that India accounted for 49.2% of zero-dose children in South Asia. ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਲੋ ਵੈਕਸੀਨੇਸ਼ਨ ਕੰਟਰੀਜ਼ ਨੇ ਇਹ ਨਾਈਜੀਰੀਆ, DR ਕੋਂਗੋ, ਇਥੋਪੀਆ ਤੇ ਇੰਡੀਆ। ਹੇਟ ਐਂਡ ਬਿਗਟਰੀ, ਜੇ ਨਫ਼ਰਤ ਦਾ ਕੋਈ ਅਵਾਰਡ ਦੇਣਾ ਹੋਏ ਤੇ ਉਹ ਭਾਰਤ ਦੇ ਵਿੱਚ ਡਿਸਕ੍ਰਿਮੀਨੇਸ਼ਨ, ਬਿਗਟ ਔਰ ਹੇਟ। ਭਾਰਤ ਵਿਸ਼ਵ ਗੁਰੂ ਭਾਰਤ ਕਿੱਥੇ ਖਲੋਂਦਾ? GDP 136 136ਵਾਂ ਨੰਬਰ ਹੈ GDP ਗ੍ਰੋਸ ਡੋਮੈਸਟਿਕ ਪ੍ਰੋਡਕਟ ਦੇ ਮਾਮਲੇ ਦੇ ਵਿੱਚ। ਪ੍ਰੈਸ ਫਰੀडम 142 142ਵੇਂ ਨੰਬਰ ਤੇ, ਜਿੱਥੇ ਪ੍ਰੈਸ ਦੀ ਆਜ਼ਾਦੀ ਦਾ ਗਲਾ ਘੁੱਟਿਆ ਹੋਇਆ। ਇੰਟਰਨੈਟ ਫਰੀडम 78 78ਵੇਂ ਨੰਬਰ ਤੇ। ਕਹੀ ਜਾਓ ਜੀ ਸਾਡੇ ਇਹਨਾਂ ਨੰਬਰ, WhatsApp ਗਰੁੱਪ ਇੰਨੇ, ਇੰਟਰਨੈਟ ਯੂਜ਼ਰ ਇੰਨੇ, ਦੂਜੇ ਸਭ ਤੋਂ ਜ਼ਿਆਦਾ ਜਿਹੜੀ ਬਲੌਕਿੰਗ ਇੰਟਰਨੈਟ ਦੀ ਕਰਦੇ ਨੇ ਇਹ ਕਰਦੇ ਨੇ। ਕੁਆਲਿਟੀ ਆਫ ਲਾਈਫ 124, ਗਲੋਬਲ ਪੀਸ 135। ਤੁਹਾਨੂੰ ਕਹੀ ਜਾਓ ਜੀ ਲੈਂਡ ਆਫ ਬੁੱਧਾ, ਲੈਂਡ ਆਫ ਗਾਂਧੀ, ਦੂਜੇ ਤੀਜੇ, ਲੇਕਿਨ ਉੱਥੇ ਅਮਨ ਚੈਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਾਂਗੇ ਕਿ ਭਾਰਤ ਆਪਣੇ ਆਪ ਨੂੰ ਵਿਸ਼ਵ ਗੁਰੂ ਦੱਸਦਾ ਹੈ, ਪਰ ਭਾਰਤ ਲਗਭਗ ਹਰ ਫੀਲਡ ਵਿੱਚ ਅਫਰੀਕਾ ਵਰਗੇ ਗਰੀਬ ਮੁਲਕਾਂ ਨਾਲੋਂ ਵੀ ਬਦਤਰ ਹਾਲਤ ਵਿੱਚ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਟਾਈਮ ਟੂ ਟਾਈਮ ਜਦੋਂ ਵਿਸ਼ਵ ਗੁਰੂ ਭਾਰਤ ਦੀ ਹਕੀਕਤ ਸਾਹਮਣੇ ਲਿਆਂਦੇ ਤੇ ਉਸ ਦੇ ਨਾਲ ਤੱਥ ਜੁੜੇ ਹੁੰਦੇ ਨੇ। ਇਹ ਠੀਕ ਹੈ ਕਿ ਵੀ ਅਲਟੀਮੇਟਲੀ ਸਾਡਾ ਕਾਜ਼ ਖਾਲਿਸਤਾਨ ਨਾਲ ਜੁੜਿਆ ਹੋਇਆ ਔਰ ਅਸੀਂ ਨੰਗੇ ਤਾੜ ਖਾਲਿਸਤਾਨ ਦੀ ਐਡਵੋਕੇਸੀ ਕਰਦੇ ਹਾਂ। ਪਰ ਜਦੋਂ ਕਿਸੇ ਇਸ਼ੂ ਦੇ ਉੱਤੇ ਅਸੀਂ ਗੱਲ ਕਰਦੇ ਹਾਂ, ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹ ਤੱਥਾਂ 'ਤੇ ਆਧਾਰਿਤ ਹੋਏ, ਕੋਈ ਐਸੀ ਸਟੇਟਮੈਂਟ ਨਾ ਦਿੱਤੀ ਜਾਏ ਜਿਹੜੀ ਕੱਲ੍ਹ ਨੂੰ ਚੈਲੰਜ ਹੋਏ। ਕਿਉਂਕਿ ਦੂਸਰੇ ਪਾਸੇ ਪ੍ਰੋਪੇਗੈਂਡਾ ਦਾ ਲੈਵਲ ਇਹ ਹੈ ਕਿ ਵੀ ਤੁਸੀਂ ਉੱਥੋਂ ਆਉਣ ਵਾਲੇ, ਇਵਨ ਪੰਜਾਬ 'ਚੋਂ ਆਉਣ ਵਾਲੇ ਵੀ ਇੱਕ ਤਬਕਾ ਜਿਨ੍ਹਾਂ ਦੇ ਸਿਰਾਂ 'ਤੇ ਪੱਗਾਂ ਵੀ ਹੋਣਗੀਆਂ, ਉਹਨਾਂ ਨੂੰ ਵੀ ਇਹ ਲੱਗਦਾ ਵੀ ਭਾਰਤ ਬਹੁਤ ਵੱਡੀ ਤਾਕਤ ਹੈ। ਭਾਰਤ ਸੱਚਮੁੱਚ ਮੋਦੀ ਦੁਨੀਆ ਦੇ ਵਿੱਚ ਡੰਕਾ ਵੱਜਦਾ ਭਾਰਤ ਦਾ, ਕਿਉਂਕਿ ਉੱਥੇ ਚੱਤੇ ਪੈਰ ਜਿਹੜੇ ਘਰਾਂ ਦੇ ਵਿੱਚ ਪੱਕੇ TV ਔਨ ਨੇ, ਉਹਨਾਂ ਦੇ ਵਿੱਚ 600 ਚੈਨਲ ਜੇ ਦਿਨ ਰਾਤ ਮੋਦੀ ਨੇ ਇਹ ਕਰਤਾ, ਮੋਦੀ ਨੇ ਉਹ ਕਰਤਾ, ਮੋਦੀ ਨੂੰ 27 ਮੁਲਕਾਂ ਨੇ ਆਪਣੇ ਹਾਈਐਸਟ ਸਿਵਲ ਅਵਾਰਡ ਦੇ ਦਿੱਤੇ। ਮੋਦੀ ਭਾਰਤ ਦੇ ਵਿੱਚ ਪੈਰ ਰੱਖਦਾ ਹੀ ਨਹੀਂ ਹੈ। ਉਹ ਇੱਕ ਟੈਚੀ ਚੁੱਕਦਾ ਹੈ ਤੇ ਕਰਕੇ ਫਿਰ ਵਾਪਸ ਉਹ ਆ ਜਾਂਦਾ ਔਰ ਫਿਰ ਹੁੰਦਾ ਜੀ ਵੈਲਕਮ ਮੋਦੀ ਜੀ, ਫਿਰ ਅਗਲੇ ਹਫ਼ਤੇ ਉਹ ਚੜ੍ਹਿਆ ਹੁੰਦਾ। ਹੁਣ ਇਹਨਾਂ ਹਾਲਾਤਾਂ 'ਚ 1 ਬਿਲੀਅਨ 450 ਮਿਲੀਅਨ ਲੋਕਾਂ ਦਾ ਮੁਲਕ, ਉਹਨਾਂ ਦੀ ਹਕੀਕਤ ਕੀ ਹੈ? ਕੁਛ ਇੰਟਰਨੈਸ਼ਨਲ ਔਰ ਇੱਕ ਤਾਂ ਪੋਲੀਟੀਕਲ ਲੈਵਲ ਦੇ ਉੱਤੇ ਅਸੀਂ ਦੇਖ ਰਹੇ ਹਾਂ, ਜਿਵੇਂ ਉਹਨਾਂ ਦੀ ਅਸੀਂ ਫੋਰਨ ਪਾਲਿਸੀ ਦੇਖੀ ਕਿ ਵੀ ਬਿਲਕੁਲ ਅਲੱਗ ਥਲੱਗ ਹੋ ਗਿਆ। ਇਸ ਵੇਲੇ ਉਹਨਾਂ ਦੇ ਗੁਆਂਢ ਦੇ ਜਿਹੜੇ 8 ਮੁਲਕ ਸੀ ਸਾਰਕ ਦੇ, ਉਹਨਾਂ 'ਚ ਭੂਟਾਨ ਨੇ ਵੀ ਇਹਨਾਂ ਦਾ ਸਾਥ ਨਹੀਂ ਦਿੱਤਾ, ਹੋਰ ਤਾਂ ਕਿਹਨੇ ਦੇਣਾ? ਟਰੰਪ ਦੇ ਨਾਲ ਕੀ ਰਿਲੇਸ਼ਨਸ਼ਿਪ ਚੱਲ ਰਹੀ ਉਹ ਸਭ ਦੇ ਸਾਹਮਣੇ। SCO 'ਚ ਕੀ ਹਾਲ ਰਾਜਨਾਥ ਸਿੰਘ ਦਾ ਔਰ S ਜੈਸ਼ੰਕਰ ਦਾ, ਉਹਦਾ ਅਸੀਂ ਜ਼ਿਕਰ ਕਰਕੇ ਹਟੇ। ਪਰ ਇਹ ਪੋਲੀਟੀਕਲ ਅਰੀਨਾ ਜਿਹਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੁੰਦਾ ਹੈ ਕਿ ਵੀ ਉਹਨਾਂ ਦੀ ਫੇਲਿਅਰਸ ਕੀ ਕਾਜ਼ ਕਰਦੀ ਹੈ। ਇੱਕ ਕਾਮਨ ਮੈਨ ਦੀਆਂ ਜਿਹੜੀਆਂ ਨੀਡਸ ਨੇ ਉਹ ਹੈਲਥ ਹੈ, ਨਿਊਟ੍ਰੀਸ਼ਨ ਹੈ, ਅਵੇਲੇਬਿਲਟੀ ਹੈ, ਕਲਾਈਮੇਟ ਹੈ। ਦੂਸਰਾ, ਉਸ ਤੋਂ ਤੁਸੀਂ ਕਿਸੇ ਮੁਲਕ ਦੀ ਤਰੱਕੀ, ਉਸ ਦੀ ਡਿਵੈਲਪਮੈਂਟ, ਉਸ ਦੀਆਂ ਭਵਿੱਖ ਦੀਆਂ ਹੋਪਸ ਦੇ ਉੱਤੇ ਗੱਲ ਕਰ ਸਕਦੇ ਹੋ। ਹੁਣ ਮੈਂ 2 ਰਿਪੋਰਟਸ ਕੱਢੀਆਂ ਕਿਉਂਕਿ ਅਰੁਣਧਾਤੀ ਰॉय ਬਹੁਤ ਵੱਡੀ ਪੁਲਿਟਜ਼ਰ ਪ੍ਰਾਈਜ਼ ਵਿਨਰ ਰਾਈਟਰ ਹੈ, ਬੜੀ ਫਰੀ ਐਂਡ ਫਰੈਂਕ ਹੈ। ਉਹ ਗੱਲ ਭਾਰਤ ਦੀ ਜਦੋਂ ਕਰਦੀ ਹੈ, ਉਹਦੇ ਕਿੰਨੇ ਦੇਸ਼ ਧਰੋਹ ਦੇ ਕੇਸ ਵੀ ਰਜਿਸਟਰ ਕਰ ਲੈਂਦੇ ਨੇ, ਪਰ ਕਿਉਂਕਿ ਇੰਟਰਨੈਸ਼ਨਲ ਹੈ ਉਸ ਦੇ ਉੱਤੇ ਜਿਹੜਾ ਉਹਨੂੰ ਅੰਦਰ ਪਾਉਣੋਂ ਤਾਂ ਰਹਿ ਜਾ ਕੇ ਜੇਲ੍ਹ 'ਚ ਡੱਕਣੋਂ, ਉਹ ਵੀ ਡੱਕ ਦੇਣਗੇ ਜਦੋਂ ਉਹਨਾਂ ਨੂੰ ਲੱਗਾ ਕਿ ਭਾਈ ਉਹ ਇਹ ਟਾਈਮ ਹੈ। ਹੁਣ ਅਸੀਂ ਇਹ ਦੇਖਦੇ ਹਾਂ ਵੀ ਇੱਕ ਰਿਪੋਰਟ ਜਿਹੜੀ ਇਹਨਾਂ ਦੇ ਆਪਣੇ ਮੀਡੀਆ PTI ਨਿਊਜ਼ ਏਜੰਸੀ ਦੀ ਹੈ ਕਿ ਯੂਨਾਈਟਿਡ ਨੇਸ਼ਨਸ ਦੀਆਂ 2 ਮੇਨ ਸੰਸਥਾਵਾਂ ਨੇ ਜਿਨ੍ਹਾਂ 'ਚ ਜ਼ਾਹਰ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਹੈ ਔਰ UNICEF ਹੈ। ਭਾਰਤ ਦਾ ਹੈਲਥ ਦੇ ਸੈਕਟਰ 'ਚ ਕੀ ਹਾਲ ਹੈ, ਇਹ ਜਿਹੜੀ ਦੋਨਾਂ ਦੀ ਜਿਹੜੀ ਰਿਪੋਰਟ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਤੇ UNICEF ਦੀ, ਉਹਨਾਂ ਨੇ ਦੇ ਹਾਈਲਾਈਟਡ
that India accounted for 49.2% of zero dose children in South Asia. ਇਹ ਉਹਨਾਂ ਦੇ ਰੋਸਾ ਸਾਊਥ ਏਸ਼ੀਆ ਰੀਜਨਲ ਆਫਿਸ ਆ, ਉਹਨਾਂ ਨੇ ਡਾਟਾ ਦਿੱਤਾ। 49.2% ਦਾ ਮਤਲਬ ਇਹ ਹੈ ਕਿ ਹਰ ਦੂਸਰਾ ਭਾਰਤੀ ਬੱਚਾ ਉਹਨੂੰ ਜਿਹੜੀ ਬੇਸਿਕ ਵੈਕਸੀਨੇਸ਼ਨ ਹੁੰਦੀ ਹੈ ਚਿਲਡਰਨ ਦੀ, ਜਿਨ੍ਹਾਂ 'ਚ DPT ਹੁੰਦੀ ਹੈ, ਜਿਹਦੇ 'ਚ ਡਿਫਥੀਰੀਆ, ਪਰਟਸਿਸ ਹੈ, ਟੈਟਨਸ ਹੈ, ਗਲ ਘੋਟੂ ਅਸੀਂ ਕਹਿੰਦੇ ਹਾਂ, ਔਰ ਜਿਹੜਾ ਕਾਲੀ ਖੰਘ ਜਿਸ ਨੂੰ ਕਿਹਾ ਜਾਂਦਾ, ਔਰ ਡਿਫਥੀਰੀਆ ਨੂੰ DPT ਵੈਕਸੀਨੇਸ਼ਨ ਬੱਚਿਆਂ ਦੀ ਹੁੰਦਾ ਜੀ, ਇੰਨੇ ਦੇਰ ਦਾ ਪੋਲੀਓ ਡ੍ਰੌਪਸ ਨੇ। ਹਰ ਆਲਮੋਸਟ 49.2% ਬੱਚਿਆਂ ਨੂੰ ਇੰਡੀਆ ਦੇ ਵਿੱਚ DPT ਜਿਹੜੇ ਮੁੱਢਲੇ ਤੌਰ ਦੇ ਉੱਤੇ ਨੈਸੈਸਿਟੀ ਹੈ ਵੈਕਸੀਨੇਸ਼ਨ, ਉਹ ਨਹੀਂ ਮਿਲੀਆਂ ਹੋਈਆਂ। ਤੁਸੀਂ ਅੰਦਾਜ਼ਾ ਲਾਓ ਕਿ ਵੀ ਉਹਨਾਂ ਤੋਂ ਤਾਂ 77 ਸਾਲਾਂ 'ਚ ਮੱਛਰ ਨਹੀਂ ਮਰਿਆ। ਅੱਜ ਵੀ ਇੰਨੀ ਵੱਡੀ ਗਿਣਤੀ 'ਚ ਜਿਹੜੇ ਮਲੇਰੀਆ ਦੇ ਨਾਲ ਲੋਕ ਮਰਦੇ ਨੇ ਜਿੰਨੇ ਅਫਰੀਕਨ ਮੁਲਕਾਂ 'ਚ ਮਰਦੇ ਨੇ, ਔਰ ਉਹਨਾਂ ਤੋਂ ਕਿੰਨੇ ਡਿਪਾਰਟਮੈਂਟ ਬਣੇ, ਪੂਰੀ DDT ਛਿੜਕਣ ਵਾਲਿਆਂ ਤੋਂ ਲੈ ਕੇ ਦੂਜੇ, ਉਹ ਵੀ ਨਹੀਂ ਹੈ। ਸੋ ਇਹ ਉਹਨਾਂ ਦੀ ਰਿਪੋਰਟ ਹੈ ਕਿ ਜ਼ੀਰੋ ਡੋਜ਼ ਚਿਲਡਰਨ ਨੇ ਕਿ ਵੀ ਜਿਨ੍ਹਾਂ ਦੀ ਕੋਈ ਰੂਟੀਨ ਇਮਿਊਨਾਈਜੇਸ਼ਨ ਨਹੀਂ ਹੈ, ਔਰ ਉਹਨਾਂ ਨੂੰ ਫਸਟ ਡੋਜ਼ ਆਫ DTP ਡਿਫਥੀਰੀਆ, ਟੈਟਨਸ ਤੇ ਪਰਟਸਿਸ ਉਸ ਦੇ ਜਿਹੜੇ ਨੇ ਉਹ ਵੈਕਸੀਨੇਸ਼ਨ ਨਹੀਂ ਮਿਲੀ ਹੋਈ। ਔਰ ਇਸ ਤੋਂ ਅੰਦਾਜ਼ਾ ਹੁੰਦਾ ਹੈ ਵੀ ਕਿਸ ਲੈਵਲ ਦੇ ਉੱਤੇ ਉਹਨਾਂ ਦਾ ਹੈਲਥ ਕੇਅਰ ਸਿਸਟਮ ਜਿਹੜਾ ਉਹ ਉਜੜਿਆ ਹੋਇਆ। ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਲੋ ਵੈਕਸੀਨੇਸ਼ਨ ਕੰਟਰੀਜ਼ ਨੇ, ਇਹ ਨਾਈਜੀਰੀਆ, DR ਕੋਂਗੋ, ਇਥੋਪੀਆ ਤੇ ਇੰਡੀਆ। ਇਹਨਾਂ ਦੇ ਨਾਲ ਹੁਣ ਜਦੋਂ ਅਸੀਂ ਕਹਿੰਦੇ ਹਾਂ ਵੀ ਅਫਰੀਕਨ ਮੁਲਕ ਜਾਂ ਸਬ ਸਹਾਰਨ ਮੁਲਕਾਂ ਦੇ ਬਰਾਬਰ ਹੈ, ਇਹ ਈਵਨ ਨਾਈਜੀਰੀਆ, ਕੋਂਗੋ ਔਰ ਇਥੋਪੀਆ ਜਿਹੜੇ ਨੇ, ਉਹਨਾਂ ਦੀ ਵੀ ਹਾਲਤ ਜਿਹੜੀ ਹੈ ਉਹ ਬੈਟਰ ਹੈ। ਹੁਣ ਅਰੁਣਧਾਤੀ ਰॉय ਨੇ ਤਾਂ ਬਿਲਕੁਲ ਉਹਨੇ ਤਾਂ ਤੱਤ ਕੱਢ ਕੇ ਦੱਸ ਦਿੱਤੇ ਨੇ ਵੀ ਇੰਡੀਆ ਕਿਸ ਮੁੱਦੇ ਤੇ ਕਿੱਥੇ ਸਟੈਂਡ ਕਰਦਾ ਹੈ। ਉਹਨੇ ਨੰਬਰ 1 ਤੇ ਲਿਖਿਆ ਕਿ ਇਨ ਪਾਪੂਲੇਸ਼ਨ ਭਾਰਤ ਦੀ ਬੱਲੇ ਬੱਲੇ ਆ ਇਸ ਵੇਲੇ, ਚੀਨ ਨੂੰ ਵੀ ਉਹਨੇ ਪਿੱਛੇ ਛੱਡ ਦਿੱਤਾ। ਹੇਟ ਐਂਡ ਬਿਗਟਰੀ, ਜੇ ਨਫ਼ਰਤ ਦਾ ਕੋਈ ਅਵਾਰਡ ਦੇਣਾ ਹੋਏ ਤਾਂ ਉਹ ਭਾਰਤ ਦੇ ਵਿੱਚ ਡਿਸਕ੍ਰਿਮੀਨੇਸ਼ਨ, ਬਿਗਟ ਔਰ ਹੇਟ। ਬਾਕੀ ਇੰਡੀਆ ਦੀ ਹੁਣ ਇਸ ਗੱਲ ਦਾ ਧਿਆਨ ਰੱਖੋ ਕਿ ਇਹ ਜਿਹੜਾ ਡਾਟਾ ਮੈਂ ਅਰੁਣਧਾਤੀ ਰॉय ਦਾ ਡਿਸਕਸ ਕਰਨ ਜਾ ਰਿਹਾ, ਇਹ 193 ਮੁਲਕ ਨੇ ਦੁਨੀਆ ਦੇ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਮੈਂਬਰ ਨੇ, ਕਿ 193 ਦੇ ਵਿੱਚ ਇਹ ਜਿਹੜੇ 10 ਕ੍ਰਾਈਟੇਰੀਆ ਨੇ ਉਹਨਾਂ 'ਚ ਭਾਰਤ, ਵਿਸ਼ਵ ਗੁਰੂ ਭਾਰਤ ਕਿੱਥੇ ਖਲੋਂਦਾ। GDP 136th, 136ਵਾਂ ਨੰਬਰ ਹੈ GDP ਗ੍ਰੋਸ ਡੋਮੈਸਟਿਕ ਪ੍ਰੋਡਕਟ ਦੇ ਮਾਮਲੇ ਦੇ ਵਿੱਚ ਇੰਡੀਆ ਦੀ। ਕਰਪਸ਼ਨ, ਇਹ ਕਿਉਂਕਿ ਟਰਾਂਸਪੇਰੈਂਸੀ ਇੰਟਰਨੈਸ਼ਨਲ ਔਰ ਦੂਜਿਆਂ ਦੀਆਂ ਰਿਪੋਰਟਾਂ ਨੇ, ਕਰਪਸ਼ਨ 'ਚ ਭਾਰਤ 85ਵੇਂ ਨੰਬਰ ਤੇ, 85th। ਹੈਪੀਨੈਸ, ਕਿਉਂਕਿ ਵਰਲਡ ਹੈਪੀਨੈਸ ਇੰਡੈਕਸ ਹੁੰਦਾ, 128ਵੇਂ ਨੰਬਰ ਤੇ। ਹਾਲਾਂਕਿ ਕਲੇਮ ਕਰਨਗੇ ਯੋਗਾ ਫਲਾਣਾ ਟਿਮਕਾ ਜਿਹੜੇ ਨੇ ਉਹ ਸਭ ਤੋਂ ਜ਼ਿਆਦਾ ਖੁਸ਼ ਉਹ ਨੇ ਜਿਹੜੇ ਕਹਿੰਦੇ ਅਸੀਂ ਰੱਬ ਨੂੰ ਹੀ ਨਹੀਂ ਮੰਨਦੇ, ਫਿਨਲੈਂਡ ਦੇ ਲੋਕ ਜੀ, ਪਾਣੀ, ਲੇਕਸ, ਦੂਜੇ ਦੀ ਇਹ ਜਿਹੜੇ ਫਰਾਡ ਕਰਕੇ ਧਰਮ ਦੇ ਨਾਂ ਦੇ ਉੱਤੇ ਲੋਕਾਂ ਨੂੰ ਮੂਤ ਪੀਣ ਲਾਇਆ ਹੋਇਆ, ਉਹ ਹੈਪੀਨੈਸ ਇੰਡੈਕਸ ਉਹਨਾਂ ਦਾ 128ਵੇਂ ਨੰਬਰ ਤੇ ਹੈ। ਰੋਡ ਕੁਆਲਿਟੀ 45th, ਅੱਜ ਵੀ ਤੁਸੀਂ ਮੀਂਹ ਪੈ ਕੇ ਹਟਦਾ ਤੇ ਉਹੀ ਟੋਏ, ਉਹੀ ਦੂਜੇ ਸਣੇ ਸਕੂਟਰਾਂ ਦੇ ਸਭ ਗੱਡੀਆਂ ਵਿੱਚ ਫਸੀਆਂ ਹੁੰਦੀਆਂ ਨੇ, ਉਹ ਉੱਥੇ ਬਚ ਗਿਆ ਤੇ ਰੱਬ ਦਾ ਹਾਂ ਸ਼ੁਕਰ ਹੈ, ਨਾ ਹੋਇਆ ਤੇ ਮਰ ਗਿਆ ਤੇ ਰੱਬ ਦਾ ਭਾਣਾ। ਗਲੋਬਲ ਹੰਗਰ 107th, 107ਵੇਂ ਨੰਬਰ ਤੇ ਹੈ ਜਿਹੜੀ ਦੁਨੀਆ ਦੇ ਵਿੱਚ ਕਿਵੇਂ ਭੁੱਖੜਾ ਵੱਜਿਆ ਜਿਹਨਾਂ ਨੂੰ, ਇਹਨਾਂ ਦਾ ਹਾਲ ਹੈ। ਪ੍ਰੈਸ ਫਰੀਡਮ 142nd, 142ਵੇਂ ਨੰਬਰ ਤੇ ਜਿੱਥੇ ਪ੍ਰੈਸ ਦੀ ਆਜ਼ਾਦੀ ਦਾ ਗਲਾ ਘੁੱਟਿਆ ਹੋਇਆ। ਇੰਟਰਨੈਟ ਫਰੀਡਮ 78th, 78ਵੇਂ ਨੰਬਰ ਤੇ। ਕਹੀ ਜਾਓ ਜੀ ਸਾਡੇ ਇਹਨਾਂ ਨੰਬਰ, WhatsApp ਗਰੁੱਪ ਇੰਨੇ, ਇੰਟਰਨੈਟ ਯੂਜ਼ਰ ਇੰਨੇ, ਦੂਜੇ ਸਭ ਤੋਂ ਜ਼ਿਆਦਾ ਜਿਹੜੀ ਬਲੋਕਿੰਗ ਇੰਟਰਨੈਟ ਦੀ ਕਰਦੇ ਨੇ ਇਹ ਕਰਦੇ ਨੇ। ਹੁਣ ਜਦੋਂ 4 ਰੋਜ਼ਾ ਟੱਕਰ ਇੰਡੀਆ ਪਾਕਿਸਤਾਨ 'ਚ ਹੋਈ, ਈਵਨ ਰਾਈਟਰ ਦਾ ਵੀ ਜਿਹੜਾ ਉਹਨਾਂ ਨੇ ਟਵਿੱਟਰ ਬੰਦ ਕਰਤਾ। ਕਿੰਨੇ ਹੈਂਡਲਰ ਅੱਜ ਤੱਕ ਪਾਕਿਸਤਾਨੀ, ਕਿੰਨੇ ਸੈਲੀਬ੍ਰਿਟੀਜ਼ ਨੇ ਉਹਨਾਂ ਦੇ ਖੋਲ੍ਹੇ ਹੀ ਨਹੀਂ ਹੈ। ਸਾਨੂੰ ਤਾਂ ਉਹਨਾਂ ਨੇ ਬਹੁਤ ਪੁਰਾਣਾ ਨਵਾਜਿਆ ਹੋਇਆ TV 84 ਨੂੰ। ਹੁਣ ਇਹ ਉਹਨਾਂ ਦਾ ਪ੍ਰੈਸ ਫਰੀਡਮ 142nd, ਇੰਟਰਨੈਟ ਫਰੀਡਮ 78th, ਜੈਂਡਰ ਇਨਇਕੁਆਲਿਟੀ 122nd। ਕਹੀ ਜਾਓ ਜੀ ਸਾਡੀ ਤਾਂ, ਅਸੀਂ ਤਾਂ ਪੂਜਾ ਕਰਦੇ ਹਾਂ ਜਨਾਨੀਆਂ ਦੀਆਂ, ਸਾਡੀਆਂ ਦੇਖੋ ਕਿੰਨੀਆਂ ਦੇਵੀਆਂ ਨੇ, ਪਰ ਜੈਂਡਰ ਇਨਇਕੁਆਲਿਟੀ ਜਿਹੜੀ ਹੈ ਤੁਸੀਂ ਅੱਜ ਵੀ ਕਰਨਾਟਕਾ 'ਚ ਰੇਪ, ਪ੍ਰੋਫੈਸਰ, ਦੂਜੇ ਤੀਜੇ, ਬੰਗਾਲ 'ਚ ਕੀ ਹੈ, ਦਿੱਲੀ ਰੇਪ ਕੈਪੀਟਲ ਆਫ ਦਾ ਵਰਲਡ। ਅਮਰੀਕਾ ਦੀ ਜਿਹੜੀ ਟਰੈਵਲ ਐਡਵਾਈਜ਼ਰੀ ਹੈ ਉਹਦੇ 'ਚ ਕਿਹਾ ਹੋਇਆ ਵੀ ਇਕੱਲੇ ਨਾ ਜਾਓ, ਜਾਂ ਦੂਜੇ
ਸਾਰੇ ਜਿਹੜੇ ਉਹਨਾਂ ਦੇ ਪਲੇਸਿਸ ਨੇ ਉਹ ਰੇਪਸ ਦੇ ਅੱਡੇ ਬਣੇ ਹੋਏ ਨੇ। ਔਰ 에ਅਰ ਕੁਆਲਿਟੀ ਮੋਸਟ ਪੋਲਿਊਟਡ 5ਵੇਂ ਨੰਬਰ ਤੇ ਦੁਨੀਆ 'ਚ, ਇਹ 4 ਇਹਦੇ ਤੋਂ ਉੱਪਰ ਨੇ, ਬਾਕੀ 193 ਮੁਲਕਾਂ 'ਚ 5ਵੇਂ ਨੰਬਰ ਤੇ ਸਭ ਤੋਂ ਗੰਦੀ ਜਿਹੜੀ ਹੈ 에ਅਰ ਕੁਆਲਿਟੀ ਹੈ ਇਹਨਾਂ ਦੀ। ਈਜ਼ ਆਫ ਡੂਇੰਗ ਬਿਜ਼ਨਸ 63rd। ਹੁਣ ਕਹੀ ਜਾਓ ਜੀ ਚੀਨ 'ਚੋਂ ਕੈਪੀਟਲ ਨਿਕਲੇਗੀ, ਸਾਡੇ ਆਏਗੇ, ਉਹ ਉਹਨਾਂ ਦੇ ਨਹੀਂ ਜਾਂਦੇ, ਵੀਅਤਨਾਮ 'ਚ ਆ ਜਾਂਦੇ ਨੇ, ਸਿੰਗਾਪੁਰ ਚਲੇ ਜਾਂਦੇ ਨੇ, ਹਾਂਗਕਾਂਗ ਚਲੇ ਜਾਂਦੇ ਨੇ, ਕਿਉਂਕਿ ਇਹ ਜਿਹੜਾ ਈਜ਼ ਆਫ ਡੂਇੰਗ ਬਿਜ਼ਨਸ ਹੈ ਉਹਦੇ 'ਚ ਵੀ 63ਵੇਂ ਨੰਬਰ ਤੇ ਨੇ। ਸਟੈਂਡਰਡ ਆਫ ਲਿਵਿੰਗ 124th। ਉਹ ਸਭ ਦੌੜ ਰਹੇ ਨੇ, ਦੁਬਈ ਦੇ ਦੂਜੇ ਤੀਜੇ ਉੱਥੋਂ ਦੌੜ ਰਹੇ ਨੇ ਕਿ ਵੀ ਇੱਥੋਂ ਨਿਕਲੋ ਗੰਦ 'ਚੋਂ। ਕੁਆਲਿਟੀ ਆਫ ਲਾਈਫ 124th। ਗਲੋਬਲ ਪੀਸ 135th। ਹੁਣ ਕਹੀ ਜਾਓ ਜੀ ਲੈਂਡ ਆਫ ਬੁੱਧਾ, ਲੈਂਡ ਆਫ ਗਾਂਧੀ, ਦੂਜੇ ਤੀਜੇ, ਲੇਕਿਨ ਉੱਥੇ ਅਮਨ ਚੈਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਇਹ ਵਿਸ਼ਵ ਗੁਰੂ ਭਾਰਤ ਦਾ ਚਿੱਠਾ ਮਾਈ ਅਰੁਣਦਾਤੀ ਰॉय ਨੇ ਦੁਨੀਆ ਦੇ ਸਾਹਮਣੇ ਰੱਖਿਆ। ਹੁਣ ਇਹਨੂੰ ਕੋਈ ਚੈਲੰਜ ਕਰਕੇ ਦਿਖਾਏ ਵੀ ਇਹਦੇ 'ਚ ਇੱਕ ਵੀ ਜਿਹੜਾ ਹੈ ਉਹ ਫੈਕਟ ਨਹੀਂ ਹੈ। ਬਿਲਕੁਲ ਹਰ ਫੈਕਟ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।